कश्मीरी तो उस हालात चों गुजर रहे हैं कि जिथे वो साह लैंदे ने इनहेल और एक्सेल, वो AK-47 की बैरल चो होके साह निकलता है। Kashmir is one of the sites where the tyrannical core at the heart of Indian nationalism gets expressed in its most blatant and persistent form. 1980 ਤੋਂ 2000 ਤੱਕ ਪਹੁੰਚਦੇ ਆ ਭਾਰਤੀ ਫੌਜਾਂ ਨੇ ਉੱਥੋਂ 8000 ਤੋਂ 10000 ਤੱਕ ਕਸ਼ਮੀਰੀ ਬੰਦਿਆਂ ਨੂੰ ਗਾਇਬ ਕੀਤਾ। ਕਈ ਸਾਲਾਂ ਤੋਂ ਗਾਇਬ ਨੇ। ਉਹਨਾਂ ਦੀਆਂ ਔਰਤਾਂ ਨੂੰ ਜਿਹੜੀਆਂ ਹਾਫ ਵਿਡੋਜ਼ ਨੇ, ਉਹਨਾਂ ਦੇ ਬੱਚੇ, ਉਹਨਾਂ ਨੂੰ ਕੋਈ ਲੀਗਲ ਪ੍ਰੋਟੈਕਸ਼ਨ ਨਹੀਂ ਹੈ ਕਿ ਉਹ ਗਰੀਬੀ ਔਰ ਬੇਘਰੇ ਹੋਣ ਨਾਲ ਜੂਝਦੇ ਨੇ। ਇੰਡੀਅਨ ਆਰਮ ਫੋਰਸਿਸ ਜਿਹੜੀਆਂ ਨੇ ਉਹ ਰੇਪ ਨੂੰ ਇੱਕ ਲਗਾਤਾਰ ਹਥਿਆਰ ਦੇ ਤੌਰ 'ਤੇ ਇਸਤੇਮਾਲ ਕਰਦੀਆਂ ਨੇ। ਉਹ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਦੇ ਬਾਈ ਰੇਪਿੰਗ ਦੀਜ਼ ਵੂਮਨ। ਇੰਡੀਅਨ ਫੋਰਸਿਸ ਵਾਂਟਡ ਟੂ ਪਨਿਸ਼ ਐਂਡ ਹਿਊਮਿਲੇਟ ਦਾ ਐਂਟਾਇਰ ਕਮਿਊਨਿਟੀ। BJP ਮਾਈਨੋਰਟੀ 'ਚ ਆਉਣ ਤੋਂ ਬਾਅਦ ਹੋਰ ਵੀ ਜ਼ਿਆਦਾ ਇਨਸਿਕਿਉਰ ਹੋ ਗਈ ਹੈ ਔਰ ਉਸ ਦਾ ਨਤੀਜਾ ਹੈ ਕਿ ਵੀ ਉਹਨਾਂ ਨੇ ਹੁਣ ਜਿਹੜੇ ਉਹਨੇ 2010 ਦੇ ਵਿੱਚ ਅਰੁਣਧਾਤੀ ਰਾਏ ਨੇ ਕਾਮੈਂਟ ਕੀਤੇ ਸੀ, ਉਸ 'ਤੇ ਬੇਸ ਉਸ ਦੇ ਖਿਲਾਫ ਜਿਹੜਾ ਉਹ UAPA ਦਾ ਕੇਸ ਦਰਜ ਕੀਤਾ ਗਿਆ। ਉਹ ਜਦੋਂ ਅਟੈਕ ਕਰਦੀ ਹੈ ਤੇ ਜਿਹੜਾ ਇਹਨਾਂ ਦਾ ਸੋ ਕਾਲਡ ਇੰਡੀਆ ਦਾ ਅੰਡਰਲਾਈਂਗ ਸੋਸ਼ੋ ਇਕਨੋਮਿਕ ਤੇ ਪੋਲੀਟੀਕਲ ਪਿਲਰਸ ਨੇ ਇੰਡੀਅਨ ਸਟੇਟ ਦੇ, ਉਹਨਾਂ ਨੂੰ ਵੀ ਉਹ ਅਟੈਕ ਕਰਦੀ ਹੈ ਔਰ ਇਹ ਜਿਹੜਾ ਹੈ ਦੈਟ ਡੀਪਲੀ ਫਰਾਈਟਨਸ ਦਾ BJP। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਲ ਜਜ਼ੀਰਾ ਨੇ ਜਿਹੜੇ ਪ੍ਰਸਿੱਧ ਲੇਖਕਾਂ ਅਰੁਣਧਾਤੀ ਰਾਏ ਸੰਬੰਧੀ ਇੱਕ ਲੇਖ ਛਾਪਿਆ ਜਿਸ ਵਿੱਚ ਅਰੁਣਧਾਤੀ ਰਾਏ ਦੇ ਖਿਲਾਫ UAPA ਦੇ ਥੱਲੇ ਦਾਇਰ ਕੀਤੇ ਗਏ ਕੇਸ ਦਾ ਜਿਹੜਾ ਜ਼ਿਕਰ ਹੈ। ਸੋ ਅਰੁਣਧਾਤੀ ਰਾਏ ਕਸ਼ਮੀਰੀਆਂ ਦੇ ਹੱਕਾਂ ਸੰਬੰਧੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ ਔਰ ਉਸ ਦਾ ਕਹਿਣਾ ਹੈ ਕਸ਼ਮੀਰੀਆਂ ਦਾ ਹਰ ਜਿਹੜਾ ਸਾਹ ਹੈ AK-47 ਦੇ ਜਿਹੜੀ ਬੈਰਲ ਹੈ ਵਿੱਚੋਂ ਹੋ ਕੇ ਨਿਕਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਇੰਟੈਲੈਕਟ ਔਰ ਬਰੇਵਰੀ, ਗੱਲ ਕਹਿਣ ਦਾ ਸਲੀਕਾ ਵੀ ਔਰ ਮੌਕੇ ਸਿਰ ਸੱਚ ਸੁਣਾਏ ਸੀ, ਸੱਚ ਕੀ ਬੇਲਾ ਵਾਲੇ ਜਿਹੜੇ ਲੋਕ ਕਿਤੇ ਵੀ ਹੁੰਦੇ ਨੇ, ਮੈਂ ਉਹਨਾਂ ਨੂੰ ਬਹੁਤ ਐਡਮਾਇਰ ਕਰਦਾ। ਹਾਲਾਂ ਅਰੁਣਧਾਤੀ ਰਾਏ ਕੰਪਲੀਟ ਜਦੋਂ ਤੁਸੀਂ ਦੇਖੋ ਤੇ ਉਹ ਇੱਕ ਬਹਾਦਰ ਲੇਖਕ ਹੈ, ਬਹੁਤ ਖੂਬਸੂਰਤ ਉਸ ਦੀ ਲੇਖਣੀ ਹੈ ਔਰ ਇੰਟਰਨੈਸ਼ਨਲ ਲੈਵਲ ਦੇ ਅਵਾਰਡ ਵੀ ਉਸ ਨੂੰ, ਜਿਵੇਂ ਬੁਕਰ ਪ੍ਰਾਈਜ਼ ਜਿਹੜਾ ਰਾਈਟਰਸ ਔਰ ਆਥਰਸ ਔਰ ਨਾਵਲਿਸਟ ਦੀ ਦੁਨੀਆ 'ਚ ਬਹੁਤ ਵੱਡਾ ਇੰਟਰਨੈਸ਼ਨਲ ਅਵਾਰਡ ਹੈ, ਉਹਨੂੰ ਪਹਿਲਾਂ ਮਿਲਿਆ। ਹੁਣ ਉਹਨੂੰ ਪੈਨ ਪਿੰਟਰ ਪ੍ਰਾਈਜ਼ ਵੀ ਕੁਛ ਸਮਾਂ ਪਹਿਲਾਂ ਮਿਲਿਆ ਔਰ ਉਹ ਖੁੱਲ੍ਹ ਕੇ ਬੋਲਦੀ ਹੈ। ਹਾਲਾਂ ਸਿੱਖ ਇਸ਼ੂਜ਼ 'ਤੇ ਉਹਨੇ ਬਹੁਤ ਘੱਟ ਗੱਲ ਕੀਤੀ ਹੈ। ਨਵੰਬਰ 84 'ਤੇ ਵੀ ਉਹਦਾ ਕੋਈ ਬਹੁਤਾ ਦੇਖਣ 'ਚ ਨਹੀਂ ਆਇਆ, ਪਰ ਉਹ ਓਵਰਆਲ ਹਿੰਦੂਤਵਾ ਦੇ ਖਿਲਾਫ, ਓਵਰਆਲ ਕਾਰਪੋਰੇਟਸ ਜਿਵੇਂ ਜਿਹੜਾ ਹੈ ਉਹ ਗਰੀਬਾਂ ਦੇ ਹੱਕ ਹੁੰਦੇ ਨੇ, ਨਰਮਦਾ ਡੈਮ ਦੇ ਮੁੱਦੇ 'ਤੇ ਜਾਂ ਜਦੋਂ ਦਰਿਆਵਾਂ ਦੇ ਡੈਮ ਬਣਦੇ ਨੇ ਲੋਕਾਂ ਨੂੰ ਬੇਘਰੇ ਕੀਤਾ ਜਾਂਦਾ ਹੈ। ਪਰ ਕਸ਼ਮੀਰ ਦੇ ਨਾਲ ਬੀਬੀ ਦਾ ਖਾਸ ਲਗਾਵ ਹੈ ਔਰ ਉਹ ਕਸ਼ਮੀਰੀਆਂ ਦੇ ਮਾਮਲੇ 'ਚ ਪਿਛਲੇ ਕਈ ਦਹਾਕਿਆਂ ਤੋਂ ਜਿਹੜੀ ਹੈ ਉਹ ਖੁੱਲ੍ਹ ਕੇ ਬੋਲਦੀ ਹੈ। 2010 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਵੱਡੀ ਕਾਨਫਰੰਸ 'ਚ ਵੀ ਉਹਨੇ ਜਿਹੜਾ ਖੁੱਲ੍ਹ ਕੇ ਕਿਹਾ ਵੀ ਕਸ਼ਮੀਰੀਆਂ ਦੇ ਹੱਕਾਂ ਨੂੰ ਜਿਹੜਾ ਹੈ ਉਹ ਬੰਦੂਕ ਦੀ ਤਾਕਤ ਨਾਲ ਦਬਾਇਆ ਜਾ ਰਿਹਾ। ਔਰ ਹੁਣ ਆਲਮੋਸਟ 14 ਸਾਲ ਬਾਅਦ ਉਹਦੀ 2010 ਦੇ ਨੇੜੇ ਤੇੜੇ ਦੀ ਜਿਹੜੀ ਸਪੀਚ ਹੈ ਉਹਨੂੰ ਆਧਾਰ ਬਣਾ ਕੇ UAPA ਕਾਨੂੰਨ ਜਿਹੜਾ ਹੈ, ਜਿਹਦੇ ਥੱਲੇ ਹੁਣ ਜ਼ਮਾਨਤ ਵੀ ਆਲਮੋਸਟ ਇੰਪੋਸੀਬਲ ਵਾਂਗ ਬਣਾ ਦਿੱਤੀ ਗਈ ਹੈ, ਉਹ ਕੇਸ ਹੁਣ ਦਰਜ ਕੀਤਾ ਗਿਆ। ਔਰ ਇਸ ਸਾਰੇ ਦੇ ਚੱਲਦਿਆਂ ਅਲ ਜਜ਼ੀਰਾ ਦੇ ਵਿੱਚ ਇਹ ਲੇਖ ਛਪਿਆ ਔਰ ਲਿਖਣ ਵਾਲੇ ਸੋਮਦੀਪ ਸੈਨ ਨੇ। ਇਹ ਐਸੋਸੀਏਟ ਪ੍ਰੋਫੈਸਰ ਨੇ ਇੰਟਰਨੈਸ਼ਨਲ ਡਿਵੈਲਪਮੈਂਟ ਸਟੱਡੀਜ਼ ਦੇ ਰੌਸਕਿਲਡੇ ਯੂਨੀਵਰਸਿਟੀ 'ਚ ਔਰ ਉਹਦਾ ਹੈਡਲਾਈਨ ਉਹਨਾਂ ਨੇ ਦਿੱਤੀ ਹੈ, ਵਾਈ ਡਜ਼ ਇੰਡੀਆ ਹੇਟ ਅਰੁਣਧਾਤੀ ਰਾਏ, ਕਿ ਭਾਰਤ ਕਿਉਂ ਨਫ਼ਰਤ ਕਰ। ਅਸੀਂ ਇਹ ਟਾਈਟਲ ਨਹੀਂ ਚੁਣਿਆ ਆਪਣੇ ਸੈਗਮੈਂਟ ਦਾ ਕਿਉਂਕਿ ਮੈਂ ਉਸ ਦੇ ਇਸ ਲੇਖ 'ਚ ਜਦੋਂ ਅਰੁਣਧਾਤੀ ਰਾਏ ਦਾ ਕਸ਼ਮੀਰੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨਾ ਹੈ ਤੇ ਉਹਦਾ ਜਿਹੜਾ ਡਾਇਲੋਗ ਮੈਨੂੰ ਬਹੁਤ ਚੰਗਾ ਲੱਗਾ ਕਿ ਵੀ ਜਿਹਦੇ 'ਚ ਉਹਨੇ ਇਹ ਕਿਹਾ ਕਿ ਵੀ ਕਸ਼ਮੀਰੀ ਤਾਂ ਉਸ ਹਾਲਾਤ 'ਚੋਂ ਗੁਜ਼ਰ ਰਹੇ ਨੇ ਕਿ ਜਿੱਥੇ ਉਹ ਸਾਹ ਲੈਂਦੇ ਨੇ ਇਨਹੇਲ ਔਰ ਐਕਸੇਲ, ਉਹ AK-47 ਦੀ ਬੈਰਲ 'ਚੋਂ ਹੋ ਕੇ ਸਾਹ ਨਿਕਲਦਾ। ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬੰਦੂਕਾਂ ਦੇ ਸਾਏ ਥੱਲੇ ਜੀਣਾ, ਇਹ ਤਾਂ ਇਨ ਦਾ ਸ਼ੈਡੋ ਆਫ ਦਾ ਗਨ। ਪਰ ਇਹ ਹੋਰ ਵੀ ਬੜੀ ਐਕਸਪ੍ਰੈਸਿਵ ਹੈ ਕਿ ਦੇ ਇਨਹੇਲ ਐਂਡ ਐਕਸੇਲ ਬ੍ਰੈਥ
which goes through the barrel of AK-47 ਸੋ ਇਸ ਨੂੰ ਮੈਂ ਆਰਟੀਕਲ ਨੂੰ ਹੀ ਡਿਸਕਸ ਕਰਨਾ ਚਾਹਾਂਗਾ ਕਿਉਂਕਿ ਉਹਦੇ 'ਚ 2-3 ਨੁਕਤੇ ਜਿਹੜੇ ਭਾਰਤ ਦੇ ਔਰ ਖ਼ਾਸ ਤੌਰ 'ਤੇ ਜਦੋਂ ਤੋਂ ਹੁਣ ਬੀਜੇਪੀ ਮਾਈਨੋਰਿਟੀ 'ਚ ਆਈ ਹੈ 240 ਸੀਟਾਂ ਨੇ ਦੂਜੀਆਂ ਦੀ ਮਦਦ ਨਾਲ ਸਰਕਾਰ ਬਣਾਈ ਹੈ ਔਰ ਇਹਨੇ ਸੋਮਦੀਪ ਸੈਨ ਨੇ ਇਹ ਕਿਹਾ ਕਿ ਵੀ ਇਹ ਸੋਚਿਆ ਜਾਂਦਾ ਸੀ ਕਿ ਵੀ ਬੀਜੇਪੀ ਸ਼ਾਇਦ ਆਪਣਾ ਟ੍ਰੈਂਡ ਚੇਂਜ ਕਰੇ ਪਰ ਉਹ ਮਾਈਨੋਰਿਟੀ 'ਚ ਆਉਣ ਤੋਂ ਬਾਅਦ ਹੋਰ ਵੀ ਜ਼ਿਆਦਾ ਇਨਸਿਕਿਉਰ ਹੋ ਗਈ ਹੈ ਔਰ ਉਸ ਦਾ ਨਤੀਜਾ ਹੈ ਕਿ ਵੀ ਉਹਨਾਂ ਨੇ ਹੁਣ ਜਿਹੜੇ ਉਹਨੇ 2010 ਦੇ ਵਿੱਚ ਅਰੁਣਧਾਤੀ ਰਾਏ ਨੇ ਕਮੈਂਟ ਕੀਤੇ ਸੀ ਉਸ ਤੇ ਬੇਸ ਉਸ ਦੇ ਖਿਲਾਫ ਜਿਹੜਾ ਉਹ UAPA ਦਾ ਕੇਸ ਦਰਜ ਕੀਤਾ ਗਿਆ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਇਹਨੂੰ ਕਹਿੰਦੇ ਨੇ ਔਰ ਇਹ ਉਹਨਾਂ ਦੇ ਖਿਲਾਫ ਹੀ ਇਸਤੇਮਾਲ ਕੀਤੇ ਜਾਂਦਾ ਹੈ ਜਿਹਨੂੰ ਜਿਹੜੇ ਹਿੰਦੂਤਵੀ ਨੇ ਐਂਟੀ ਨੈਸ਼ਨਲ ਸਮਝਦੇ ਨੇ ਅਨਪੈਟਰੀਓਟਿਕ ਸਮਝਦੇ ਨੇ ਤੇ ਇਹ ਕਿ ਜੀ ਦਹਿਸ਼ਤਗਰਦੀਆਂ ਦੇ ਨਾਲ ਜਾਂ ਦਹਿਸ਼ਤਗਰਦਾਂ ਨਾਲ ਜਿਨ੍ਹਾਂ ਦੀ ਹਮਦਰਦੀ ਹੈ ਉਹਨੇ ਕਿਹਾ ਵੀ ਇਹ ਜਿਹੜਾ ਹੁਣ ਅਟੈਕ ਹੈ ਕਿ ਅਰੁਣਧਾਤੀ ਰਾਏ ਤੇ 2010 ਦੀ ਅਟਰੈਂਸ ਤੇ ਬੇਸਡ ਕੇਸ ਰਜਿਸਟਰ ਕੀਤਾ ਗਿਆ ਇਹਦੀ ਬੈਕਗਰਾਉਂਡ ਕੀ ਹੈ ਉਹਨਾਂ ਨੇ ਕਿਹਾ ਵੀ ਕਿਉਂਕਿ ਇਸ ਪੀਰੀਅਡ ਦੇ ਵਿੱਚ ਜਦੋਂ ਹੁਣ ਉਹਨਾਂ ਦੀ ਮਾਈਨੋਰਿਟੀ ਆਈ ਹੈ ਪੋਪੂਲੈਰਿਟੀ ਘਟੀ ਹੈ ਤੇ ਉਹ ਹੋਰ ਇਨਸਿਕਿਉਰ ਹੋਏ ਨੇ ਕਿਉਂਕਿ ਇਹ ਜਦੋਂ ਅਰੁਣਧਾਤੀ ਰਾਏ ਕੋਈ ਆਰਡੀਨਰੀ ਕ੍ਰਿਟਿਕ ਨਹੀਂ ਹੈ ਪਰ ਉਸ ਦਾ ਇੰਟਰਨੈਸ਼ਨਲੀ ਵੀ ਇੱਕ ਵੇਟ ਹੈ ਜਦੋਂ ਕੁਝ ਕਹਿੰਦੀ ਹੈ ਤੇ ਇੰਟਰਨੈਸ਼ਨਲ ਨੂੰ ਸੁਣਿਆ ਜਾਂਦਾ ਹੈ ਔਰ ਉਹ ਜਦੋਂ ਅਟੈਕ ਕਰਦੀ ਹੈ ਤੇ ਜਿਹੜਾ ਇਹਨਾਂ ਦਾ ਸੋ ਕਾਲਡ ਇੰਡੀਆ ਦਾ ਅੰਡਰਲਾਈਂਗ ਸੋਸ਼ੋ ਇਕਨੋਮਿਕ ਤੇ ਪੋਲੀਟੀਕਲ ਪਿਲਰਸ ਨੇ ਇੰਡੀਅਨ ਸਟੇਟ ਦੇ ਉਹਨਾਂ ਨੂੰ ਵੀ ਉਹ ਅਟੈਕ ਕਰਦੀ ਹੈ ਔਰ ਇਹ ਜਿਹੜਾ ਹੈ ਦੈਟ ਡੀਪਲੀ ਫਰਾਈਟਨਸ ਦਾ ਬੀਜੇਪੀ ਉਸ ਤੋਂ ਘਬਰਾਉਂਦੀ ਹੈ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਹੈਰਾਨੀ ਨਹੀਂ ਕਿ ਕਸ਼ਮੀਰ ਦੇ ਮੁੱਦੇ ਦੇ ਉੱਤੇ ਹੀ ਆਪਣੀ ਸੇਇੰਗ ਲਈ ਅਰੁਣਧਾਤੀ ਰਾਏ ਨੂੰ ਜਿਹੜਾ ਉਹ ਬੁੱਕ ਕੀਤਾ ਗਿਆ ਕਿਉਂਕਿ ਅਰੁਣਧਾਤੀ ਰਾਏ ਹਮੇਸ਼ਾ ਕਸ਼ਮੀਰੀਆਂ ਦੀ ਆਵਾਜ਼ ਹੈ ਕਿ ਭਾਈ ਉਹਨੂੰ ਵਾਇਲੈਂਟ ਤਰੀਕਿਆਂ ਨਾਲ ਸਟੇਟ ਕਰਸ਼ ਕਰ ਰਹੀ ਹੈ ਔਰ ਹੁਣੇ ਹੀ ਨਾਜ਼ੀਆ ਅਮੀਨ ਨੇ ਪਿੱਛੇ ਜੇ ਲਿਖਿਆ ਕਿ ਕਸ਼ਮੀਰ ਇਜ਼ ਵਨ ਆਫ ਦਾ ਸਾਈਟਸ ਵੇਅਰ ਦਾ ਟਿਰੈਨਿਕਲ ਕੋਰ ਐਟ ਦਾ ਹਾਰਟ ਆਫ ਇੰਡੀਅਨ ਨੈਸ਼ਨਲਿਜ਼ਮ ਗੈਟਸ ਐਕਸਪ੍ਰੈਸਡ ਇਨ ਇਟਸ ਮੋਸਟ ਬਲੈਟੈਂਟ ਐਂਡ ਪਰਸਿਸਟੈਂਟ ਫਾਰਮ ਕਿ ਉੱਥੇ ਜਾ ਕੇ ਆਪਣਾ ਇਹ ਰਾਸ਼ਟਰਵਾਦ ਹਿੰਦੂਤਵੀ ਦਿਖਾਉਂਦੇ ਨੇ ਬਿਲਕੁਲ ਨੰਗੇ ਚਿੱਟੇ ਹੋ ਕੇ ਔਰ ਉਹਨੇ ਕਿਹਾ ਵੀ ਇਹ ਦਹਾਕਿਆਂ ਤੋਂ ਇਹ ਜਿਹੜਾ ਸੋ ਕਾਲਡ ਇਹਨਾਂ ਦਾ ਨੈਸ਼ਨਲਿਜ਼ਮ ਹੈ ਜਿਹੜਾ ਜ਼ੁਲਮ ਦੇ ਰੂਪ 'ਚ ਉਹ ਜਾਰੀ ਹੈ ਔਰ 1980 ਤੋਂ 2000 ਤੱਕ ਪਹੁੰਚਦੇ ਆ ਭਾਰਤੀ ਫੌਜਾਂ ਨੇ ਉੱਥੋਂ 8000 ਤੋਂ 10000 ਤੱਕ ਕਸ਼ਮੀਰੀ ਬੰਦਿਆਂ ਨੂੰ ਗਾਇਬ ਕੀਤਾ ਕਈ ਸਾਲਾਂ ਤੋਂ ਗਾਇਬ ਨੇ ਉਹਨਾਂ ਦੀਆਂ ਔਰਤਾਂ ਨੂੰ ਜਿਹੜੀਆਂ ਹਾਫ ਵਿਡੋਜ਼ ਨੇ ਉਹਨਾਂ ਦੇ ਬੱਚੇ ਉਹਨਾਂ ਨੂੰ ਕੋਈ ਲੀਗਲ ਪ੍ਰੋਟੈਕਸ਼ਨ ਨਹੀਂ ਹੈ ਕਿ ਉਹ ਗਰੀਬੀ ਔਰ ਬੇਘਰੇ ਹੋਣ ਨਾਲ ਜੂਝਦੇ ਨੇ ਫਿਰ ਉਹਨੇ ਹਿਊਮਨ ਰਾਈਟਸ ਵਾਚ ਰਿਪੋਰਟ ਨੂੰ ਇਹਨੇ ਸੋਮਦੀਪ ਸੈਨ ਨੇ ਕੋਟ ਕੀਤਾ ਅਲ ਜਜ਼ੀਰਾ ਕਿ ਵੀ ਇੰਡੀਅਨ ਆਰਮ ਫੋਰਸਿਸ ਜਿਹੜੀਆਂ ਨੇ ਉਹ ਰੇਪ ਨੂੰ ਇੱਕ ਲਗਾਤਾਰ ਹਥਿਆਰ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ ਉਹ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਉਹਨਾਂ ਦੇ ਬਾਈ ਰੇਪਿੰਗ ਥੀਸ ਵੂਮਨ ਇੰਡੀਅਨ ਫੋਰਸਿਸ ਵਾਂਟਡ ਟੂ ਪਨਿਸ਼ ਐਂਡ ਹਿਊਮਿਲੇਟ ਦਾ ਐਂਟਾਇਰ ਕਮਿਊਨਿਟੀ ਇਹ ਤੁਹਾਨੂੰ ਯਾਦ ਹੋਏਗਾ ਜਿਹੜੇ ਸਾਡੇ ਵਿਊਅਰਸ ਨੇ ਕਿ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ 1985 ਤੋਂ 1995 ਤੱਕ ਜ਼ੁਲਮ ਕੀਤੇ ਉੱਥੇ ਵੀ ਰੇਪ ਨੂੰ ਐਜ਼ ਏ ਵੈਪਨ ਬਣਾਇਆ ਗਿਆ ਰਾਦਰ ਚਬਾਲ ਏਰੀਆ ਦੇ 20-25 ਪਿੰਡਾਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਇਕੱਠੇ ਕਰਕੇ ਔਰ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਇੱਕ ਬ੍ਰਿਗੇਡੀਅਰ ਹਿੰਦੂ ਜਿਹੜਾ ਉਹਨਾਂ ਨੂੰ ਕਹਿੰਦਾ ਹੈ ਕਿ ਵੀ ਤੁਸੀਂ ਬਾਜ ਆ ਜਾਓ ਨਹੀਂ ਤਾਂ ਅਸੀਂ ਤੁਹਾਡੇ ਮਰਦ ਜਿਹੜੇ ਨੇ ਉਹਨਾਂ ਨੂੰ ਫੌਜੀ ਕੰਟੇਨਮੈਂਟ 'ਚ ਰੱਖਾਂਗੇ ਜਿਹੜਾ ਉਹਨਾਂ ਨੂੰ ਜਿਹੜਾ ਔਰ ਤੁਹਾਡੀਆਂ ਔਰਤਾਂ 'ਚੋਂ ਅਸੀਂ ਇੱਕ ਐਸੀ ਨਸਲ ਪੈਦਾ ਕਰਾਂਗੇ ਜਿਹੜੀ ਦੇਸ਼ ਦੇ ਲਈ ਵਫਾਦਾਰ ਹੋਏ ਸੋ ਇਹੀ ਐਗਜ਼ੈਕਟਲੀ ਇਹਨਾਂ ਦਾ ਕਹਿਣਾ ਹੈ ਕਿ ਵੀ ਇਹ ਐਂਟਾਇਰ ਕਮਿਊਨਿਟੀ ਨੂੰ ਪਨਿਸ਼ ਔਰ ਹਿਊਮਿਲੇਟ ਕਰਨ ਦੇ ਲਈ ਇਹ ਰੇਪ ਦਾ ਵੈਪਨ ਇਸਤੇਮਾਲ ਕੀਤਾ ਜਾਂਦਾ ਇੰਡੀਅਨ ਆਰਮੀ ਉੱਥੇ ਕਰ ਰਹੀ ਹੈ ਔਰ ਇਸ ਦੇ ਚੱਲਦਿਆਂ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹ 2010 ਦੇ ਵਿੱਚ ਤਾਂ ਈਵਨ ਉਹਨਾਂ ਨੇ ਕਸ਼ਮੀਰ ਦੇ ਸਕੂਲੀ ਬੱਚਿਆਂ ਦੇ ਉੱਤੇ ਪੈਲਟ ਗਨਸ ਦਾ ਇਸਤੇਮਾਲ ਕੀਤਾ ਜਿਹੜੀ ਅੰਨੇ ਕਰ ਦਿੰਦੇ ਸੀ ਔਰ ਸੈਂਕੜਿਆਂ ਅੰਨੇ ਬੱਚੇ ਜਿਹੜੇ ਨੇ ਅੱਜ ਵੀ ਕਸ਼ਮੀਰ ਵਾਦੀ 'ਚ ਦੇਖੇ ਜਾ ਸਕਦੇ ਨੇ ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ 2019 ਕਿਉਂਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਨੈਕਸਟ ਪ੍ਰੋਗਰਾਮ ਅਸੀਂ 5 ਅਗਸਤ ਨੂੰ ਕਰਨਾ ਕਿਉਂਕਿ ਸਾਡਾ ਕੱਲ ਸ਼ਿਕਾਗੋ ਦਾ ਹੈ ਪ੍ਰੋਗਰਾਮ ਸੋ 5 ਅਗਸਤ ਨੂੰ ਅਸੀਂ ਗੱਲ ਕਰਾਂਗੇ ਕਿਉਂਕਿ 5 ਅਗਸਤ 2019 ਉਹ ਦਿਨ ਹੈ ਜਿਸ ਦਿਨ ਕਸ਼ਮੀਰ ਦਾ ਆਰਟੀਕਲ 370-35A ਖਤਮ ਕੀਤਾ ਗਿਆ ਸੋ ਉਹਦਾ ਹਵਾਲਾ ਦਿੱਤਾ ਗਿਆ ਕਿ ਭਾਈ ਇਹ
ਜਦੋਂ ਦਾ ਇਹ ਸਟੇਟਸ ਖਤਮ ਕੀਤਾ ਹੈ, ਕੀ ਹਿੰਦੂ ਨੈਸ਼ਨਲਿਸਟ ਕੈਂਪੇਨ ਨੇ ਕਸ਼ਮੀਰੀਆਂ ਦੇ ਉੱਤੇ ਆਫਤ ਆਈ ਹੋਈ ਹੈ। ਔਰ ਇਹ 2010 ਦੇ ਪੈਨਲ ਦੇ ਵਿੱਚ ਜਿਹੜਾ ਉਹਨੇ ਇਹ ਕਿਹਾ ਸੀ ਅਰੁਣਧਾਤੀ ਰॉय ਨੇ, ਕਸ਼ਮੀਰੀਜ਼ ਕੈਨ ਨਾਟ ਇਨਹੇਲ ਐਂਡ ਐਕਸੇਲ ਵਿਦਾਊਟ देयर ਬ੍ਰੈਥ ਗੋਇੰਗ ਥਰੂ ਦਾ ਬੈਰਲਸ ਆਫ AK-47। ਔਰ ਕਿਸੇ ਹੋਰ ਰਾਈਟਿੰਗ ਵੀ ਉਹਨੇ ਕਿਹਾ ਕਿ ਵੀ ਇਹ ਜਿਹੜੀ ਹੈ ਕਸ਼ਮੀਰ ਦੀ ਆਜ਼ਾਦੀ, ਇਹਦਾ ਹੱਕ ਲੋਕਾਂ ਨੂੰ ਹੋਣਾ ਚਾਹੀਦਾ ਕਿ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਰਾਹੀਂ ਜਿਹੜਾ ਆਪਣੀ ਕਿਸਮਤ ਡਿਸਾਈਡ ਕਰਨ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਭਾਰਤ ਧੱਕੇ ਨਾਲ ਕਸ਼ਮੀਰ ਦੇ ਉੱਤੇ ਆਪਣੀ ਸੋਵਰਨਿਟੀ ਨੂੰ ਕਰ ਰਿਹਾ। ਔਰ ਇਸ ਦੇ ਨਾਲ ਨਾਲ ਜਿਹੜੀ ਅਰੁਣਧਾਤੀ ਰॉय ਦੇ ਖਿਲਾਫ BJP ਦੀ ਨਫ਼ਰਤ ਹੈ ਕਿ ਜਿਹੜਾ ਇਕਨੋਮਿਕ ਗਰੋਥ ਤੇ ਡਿਵੈਲਪਮੈਂਟ ਦਾ ਇੰਡੀਆ ਦਾ ਮਾਡਲ ਹੈ, ਜਿਹਨੂੰ ਬੜਾ ਪ੍ਰੈਜ਼ੈਂਟ ਕੀਤਾ ਜਾਂਦਾ, ਉਸ ਨੂੰ ਸਿੱਧਾ ਅਟੈਕ ਕਰਦੀ ਹੈ। ਔਰ ਜਿਵੇਂ ਮੈਂ ਕਿਹਾ ਕਿ ਵੀ ਜਿਹੜੇ ਵੱਡੇ ਡੈਮ ਬਣਾ ਕੇ ਲੋਕਾਂ ਨੂੰ ਬੇਘਰੇ ਕੀਤਾ ਜਾਂਦਾ ਹੈ, ਇਸ ਦੇ ਖਿਲਾਫ ਅਰੁਣਧਾਤੀ ਰॉय ਦੀ ਆਵਾਜ਼ ਹੈ। ਉਹਨੇ ਫਿਰ ਇਹ ਕਿਹਾ ਕਿ ਨਰਮਦਾ ਬਚਾਓ ਅੰਦੋਲਨ, ਹੀਰਾਕੁੰਡ ਡੈਮ, ਇਹ ਸਾਰੇ ਦੇ ਉੱਤੇ ਵੀ ਉਹਨੇ ਆਵਾਜ਼ ਚੁੱਕੀ ਸੀ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜੀ ਈਵਨ ਪਾਣੀ ਦੀ ਲੁੱਟ ਹੈ ਕਿ ਉਹਨੇ ਅਰੁਣਧਾਤੀ ਰॉय ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਵੱਡੇ ਡੈਮ ਨੇ ਇਹ ਲੋਕਾਂ ਦੀ ਤਬਾਹੀ ਵੀ ਹੈ, ਇਹਦੇ ਨਾਲ ਪਾਣੀਆਂ ਦੀ ਲੁੱਟ, ਕਿਉਂਕਿ then center decide ਕਰਦਾ ਹੈ ਕਿਹਨੂੰ ਕਿੰਨਾ ਪਾਣੀ ਦੇਣਾ ਹੈ। they are brazen means of taking water, land and irrigation away from the poor and gifting it to the rich, ਕਿ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਦੀ ਲਾਈਨ ਹੈ। ਔਰ ਉਹਨਾਂ ਦੇ ਇਸ ਸਾਰੇ ਦੇ ਚੱਲਦਿਆਂ ਉਸ ਨੇ ਨਰਮਦਾ ਵੈਲੀ ਦੀ ਸਟਰਗਲ ਨੂੰ ਵੀ ਹਮੇਸ਼ਾ ਸਪੋਰਟ ਕੀਤਾ ਹੈ। ਉਹਨੇ ਕਿਹਾ ਕਿ ਵੀ ਇਹ ਗਰੀਬਾਂ ਦੀ ਜਿਹੜੀ ਹੈ ਉਹ ਤਰਾਸਦੀ ਬਣਾ ਦਿੱਤੀ ਜਾਂਦੀ ਹੈ। ਔਰ ਫਿਰ ਡੈਮ ਉਹਨੇ ਕਿਹਾ ਵੀ ਅਲਟੀਮੇਟਲੀ ਬਣ ਰਹੇ ਨੇ, ਕੋਈ ਉਹਨੂੰ ਰੋਕ ਨਹੀਂ ਸਕਦਾ। ਔਰ ਦੂਸਰਾ ਜਿਹੜਾ ਉਸ ਦੇ ਟਾਰਗੇਟ ਦੇ ਉੱਤੇ ਹੁੰਦਾ ਹੈ ਹਮੇਸ਼ਾ, ਉਹ ਕੈਪੀਟਲਿਜ਼ਮ ਹੈ, ਪੂੰਜੀਵਾਦ ਹੈ। ਔਰ ਉਹਦੀ ਜਿਹੜੀ ਕੈਪੀਟਲਿਜ਼ਮ ਇੱਕ ਹੋਸਟ ਸਟੋਰੀ ਉਸ ਦੀ ਲਿਖਤ ਵੀ ਹੈ, ਜਿਹਦੇ 'ਚ ਉਸਨੇ ਕਿਹਾ ਕਿ ਇੰਡੀਆ ਉਹ ਪਲੇਸ ਬਣ ਗਿਆ ਜਿੱਥੇ ਅਲਟਰਾ ਰਿਚ ਔਰ ਮਿਡਲ ਕਲਾਸ ਉਹ ਇੱਕੋ ਥਾਂ 'ਤੇ ਗਰੋ ਹੋ ਰਹੇ ਨੇ, ਪ੍ਰੋਗਰੈਸ ਕਰ ਰਹੇ ਨੇ। ਔਰ ਡੈਡ ਰਿਵਰਸ, ਡਰਾਈ ਵੈਲਸ, ਬਾਰਡ ਮਾਊਂਟੇਨਸ ਐਂਡ ਡਿਨੂਡਡ ਫੋਰੈਸਟ, ਇਹ ਜਿਹੜੇ ਨੇ ਲੋਕਾਂ ਦਾ ਫੇਟ ਬਣਿਆ ਗਰੀਬਾਂ ਦਾ। ਔਰ 800 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਇੰਪਾਵਰਿਸ਼ਡ ਸਟੇਟ ਦੇ ਵਿੱਚ ਰਹਿ ਰਹੇ ਨੇ। ਔਰ ਇਹ ਜਿਹੜੇ ਨੇ ਇੰਨੀ ਵੱਡੀ ਗਿਣਤੀ ਉਹ ਹੈ ਜਿਹੜੀ 20 ਰੁਪਏ ਤੋਂ ਵੀ ਘੱਟ ਪਰ ਡੇ ਦੇ ਉੱਤੇ ਰਹਿੰਦੀ ਹੈ। ਸੋ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਇੰਡੀਆ ਦੀ ਜਦੋਂ ਉਹ ਇਸ ਅਨਡੈਮੋਕ੍ਰੈਟਿਕ ਔਰ ਇਸ ਸਾਰੇ ਦੀ ਗੱਲ ਕਰਦੀ ਹੈ ਤੇ ਇਸ ਦੇ ਉੱਤੇ ਇਹ ਹੋਰ ਵੀ ਭਟਕਦੇ ਨੇ। ਔਰ ਉਹਨੇ ਕਿਹਾ ਵੀ ਇਹ ਅਰੁਣਧਾਤੀ ਰॉय ਦੀ ਜਿਹੜੀ ਅਨਫਲਿੰਚਿੰਗ ਅਨਵੇਵਰਿੰਗ ਗੇਜ਼ ਹੈ, undoubtedly needed as politics in Modi's India is a heady concoction of religious nationalism, authoritarianism and capitalism। ਕਿ ਤਿੰਨਾਂ ਤੇ ਉਹਦਾ ਅਟੈਕ ਹੁੰਦਾ ਅਰੁਣਧਾਤੀ ਰॉय ਦਾ। ਇੱਕ ਪਾਸੇ ਧਾਰਮਿਕ ਰਾਸ਼ਟਰਵਾਦ ਹੈ, ਅਥੋਰੀਟੇਰੀਅਨਿਜ਼ਮ ਉਹੀ ਜਿਹੜੀ ਹੈ ਡਿਕਟੇਟਰਾਨਾ, ਔਰ ਕੈਪੀਟਲਿਜ਼ਮ। ਔਰ ਇਸ ਲਈ ਕਿਉਂਕਿ ਉਹ ਇੱਕ ਇੰਟੈਲੈਕਚੁਅਲੀ ਇਮਾਨਦਾਰ ਹੈ, ਉਹਦੀ ਇੰਟੈਲੈਕਚੁਅਲ ਡਿਟਰਮੀਨੇਸ਼ਨ ਹੈ, ਔਰ ਉਹਦੀ ਆਵਾਜ਼ ਨੂੰ ਦੁਨੀਆ 'ਚ ਸੁਣਿਆ ਜਾਂਦਾ ਹੈ। ਸੋ ਇਸ ਆਵਾਜ਼ ਨੂੰ ਵੀ ਹਿੰਦੂ ਤੋਂ ਵੀ ਬੰਦ ਕਰਨਾ ਚਾਹੁੰਦੇ ਨੇ ਕਿ ਵੀ ਦਿਸ ਇਜ਼ ਵਾਈ ਇਨ ਦਾ ਆਫਟਰਮੈਥ ਆਫ ਇਟਸ ਇਲੈਕਸ਼ਨ ਅਪਸੈਟ the BJP is so eager to target and silence her at this moment ਕਿ ਹੁਣ ਉਹਦੀ ਆਵਾਜ਼ ਨੂੰ ਜਿਹੜਾ ਚੁੱਪ ਕਰਵਾਉਣਾ ਚਾਹੁੰਦੇ ਨੇ। But Roy's voice of dissent is not just valuable today. The significance of her writings and advocacy is timeless, as Roy speaks for freedom and justice for the most marginalized in a way that finds relevance and transcends far beyond the ਕਰੰਟ ਡਿਸਮਲ ਪੋਲੀਟੀਕਲ ਮੂਵਮੈਂਟ। ਸੋ ਕਿਉਂਕਿ ਮੈਂ ਵੀ ਅਰੁਣਧਾਤੀ ਰॉय ਦੇ ਕਰੇਜ ਨੂੰ ਔਰ ਉਸ ਦੀ ਲਿਖਤ ਨੂੰ, ਉਹਦੀ ਲਿਖਣ ਸਟਾਈਲ ਨੂੰ ਐਡਮਾਇਰ ਕਰਦਾ। ਸੋ ਮੈਂ ਸਮਝਦਾ ਵੀ ਅਲ ਜਜ਼ੀਰਾ ਨੇ ਵੀ ਇਸ ਨੂੰ ਪੂਰਾ ਸਪੇਸ ਦਿੱਤਾ ਹੈ ਇਸ ਆਰਟੀਕਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।